ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤ ਵਿੱਚ ਕੋਵਿਡ ਕ੍ਰਾਈਸਿਸ ਕਿੰਨਾ ਜਾਨਲੇਵਾ ਹੈ, ਉਸ ਬਾਰੇ ਸਾਨੂੰ ਸਾਡੀ ਇੱਕ ਵਿਊਅਰ ਭੈਣ ਅਮਨਜੋਤ ਕੌਰ ਨੇ ਨਿੱਜੀ ਤਜਰਬੇ ਦੇ ਆਧਾਰ ਤੇ ਸਾਨੂੰ ਲਿਖਿਆ ਹੈ। ਸੋ ਅਸੀਂ ਭੈਣ ਅਮਨਜੋਤ ਕੌਰ, ਉਹਨਾਂ ਦਾ ਪਰਿਵਾਰ ਅਤੇ ਜਿਹੜੇ ਹੋਰ ਕੋਵਿਡ-19 ਦੇ ਨਾਲ ਜਿਹੜੇ ਪੀੜਤ ਨੇ ਉਹਨਾਂ ਦੀ ਸਲਾਮਤੀ ਲਈ, ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਵਾਹਿਗੁਰੂ ਦੇ ਚਰਨਾਂ ਅੱਗੇ ਅਰਦਾਸ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? देखो टॉपिक घूम घुमा के उत्थे ही चला जाता है। हालांकि ਇਹਦੇ 'ਚ ਕੋਈ ਸ਼ੱਕ नहीं है कि ना सिर्फ ਭਾਰਤੀ ਹਕੂਮਤ ਹਰ ਫਰੰਟ ਤੇ ਫੇਲ ਹੋਈ ਹੈ ਜੀ, ਪਰ ਉਹਨਾਂ ਵੱਲੋਂ ਕਿਵੇਂ ਤੱਥਾਂ ਨੂੰ ਲੁਕਾਇਆ ਜਾ ਰਿਹਾ ਹੈ, ਕਿਵੇਂ ਡੇਟਾ ਜਿਹੜਾ ਅਸਲ 'ਚ ਲੱਖਾਂ ਦੀ ਗਿਣਤੀ 'ਚ ਮੌਤਾਂ ਔਰ ਮਿਲੀਅਨਸ ਦੇ ਵਿੱਚ ਕੋਵਿਡ-19 ਪੋਜ਼ਿਟਿਵ ਕੇਸਿਸ ਜਿਹੜੇ ਨੇ ਸਿੰਸ ਅਪ੍ਰੈਲ ਜਦੋਂ ਕਿ ਇਹ ਸੈਕੰਡ ਵੇਵ ਸ਼ੁਰੂ ਹੋਈ ਹੋ ਚੁੱਕੇ ਨੇ। ਲੇਕਿਨ ਇਸ ਸਭ ਨੂੰ ਇੱਕ ਪਾਸੇ ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਹੁਕਮ ਕਰਦਾ ਹੈ ਕਿ ਭਾਈ ਜਿਹੜਾ ਵੀ ਕੋਈ ਇਸ ਬਾਰੇ ਕੋਈ ਡਿਮਾਂਡ ਕਰਦਾ ਹੈ ਜੀ ਆਕਸੀਜਨ ਨਹੀਂ ਹੈ, ਦੂਜਾ ਉਹਦੀ ਪ੍ਰਾਪਰਟੀ ਜ਼ਬਤ ਕਰ ਲਓ। ਜੇ ਈਵਨ ਉਹਨਾਂ ਦੇ ਜਰਨਲਿਸਟ ਔਰ ਜਿਹੜੇ ਆਜ਼ਾਦ ਕਿਸਮ ਦੇ ਲੋਕ ਟਵੀਟ ਕਰਦੇ ਨੇ ਤੇ ਇਹ ਟਵਿੱਟਰ ਦੇ ਉੱਤੇ ਜਿਹੜਾ ਜ਼ੋਰ ਪਾ ਕੇ 100 ਤੋਂ ਜ਼ਿਆਦਾ ਟਵੀਟ ਡਿਲੀਟ ਕਰਾ ਦਿੰਦੇ ਨੇ। ਈਵਨ ਕੱਲ੍ਹ ਮੈਂ ਦੇਖ ਰਿਹਾ ਸੀ ਕਿ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ, ਜਿਨ੍ਹਾਂ ਨੇ ਬੜੀ ਰਿਮਾਰਕੇਬਲ ਸਰਵਿਸ ਇਸ ਪੀਰੀਅਡ 'ਚ ਦਿੱਤੀ ਹੈ, ਹਾਲਾਂ ਉਹਨਾਂ ਦੀਆਂ ਆਪਣੀਆਂ ਕਿਡਨੀਜ਼ ਜਿਹੜੀਆਂ ਨੇ ਉਹ ਡਾਇਲਿਸਿਸ 'ਤੇ ਨੇ, ਉਹਨਾਂ ਦੇ ਜਿਹੜਾ ਟਵਿੱਟਰ ਅਕਾਊਂਟ ਨੂੰ ਵੀ ਬਲੌਕ ਕਰ ਦਿੱਤਾ ਗਿਆ। ਬਹੁਤ ਥੋੜ੍ਹੇ ਜਿਹੜੇ ਨੇ ਉਹ ਪੋਸਟ ਕਰ ਸਕਦੇ ਨੇ। ਸੋ ਇਸ ਸਭ ਦੇ ਚੱਲਦਿਆਂ ਫਿਰ ਵੀ ਮੈਂ ਉਹਨਾਂ ਜਰਨਲਿਸਟ ਨੂੰ ਵੀ ਮੁਬਾਰਕਬਾਦ ਔਰ ਮੈਂ ਐਪਰੀਸ਼ੀਏਟ ਕਰਦਾ, ਜਿਹੜੇ ਬੇਸ਼ੱਕ ਬਹੁਤ ਸਾਰੇ ਭਾਰਤੀ ਮੂਲ ਦੇ ਵੀ ਨੇ, ਉਹਨਾਂ 'ਚ ਕੁਛ ਕੋਈ ਗਾਰਡੀਅਨ ਲਈ ਲਿਖਦਾ ਹੈ, ਕੋਈ ਵਾਸ਼ਿੰਗਟਨ ਪੋਸਟ ਲਈ ਲਿਖਦਾ ਹੈ, ਔਰ 2 ਆਰਟੀਕਲ ਜਿਹੜੇ ਖਾਸ ਤੌਰ 'ਤੇ ਗਾਰਡੀਅਨ ਦੇ ਵਿੱਚ ਆਏ ਓਪੀਨੀਅਨ ਪੇਜ ਦੇ ਥੱਲੇ, ਉਹਨਾਂ 'ਚ ਇੱਕ ਨੈਟਲੇ ਗਰੋਵਰ ਦਾ ਹੈ ਜਿਹਦਾ ਉਹਨੇ ਹੈਡਿੰਗ ਦਿੱਤਾ ਹੈ ਪਿਛਲੇ ਦਿਨਾਂ 'ਚ 4 ਮਈ ਨੂੰ ਛਪਦਾ ਔਰ ਦੂਸਰਾ 6 ਮਈ ਦਾ। ਉਹਦੇ 'ਚ ਮਿਸਟਰ ਨੈਟਲੀ ਗਰੋਵਰ, ਇਹਦਾ ਟਾਈਟਲ ਹੈ ਲੁਕਿੰਗ ਐਟ ਇੰਡੀਆ ਫਰੋਮ ਅਫਾਰ ਆਈ ਐਮ ਫਿਊਰੀਅਸ ਐਟ ਮੋਦੀਜ਼ ਵਿਲਫੁਲ ਨਿਗਲੈਕਟ ਆਫ ਮਾਈ ਹੋਮਲੈਂਡ। ਕਿ ਮੈਂ ਦੂਰੋਂ ਦੇਖ ਰਿਹਾ, ਜ਼ਾਹਰ ਲੰਡਨ 'ਚ ਬੈਠੇ ਨੇ, ਗਾਰਡੀਅਨ ਲਈ ਲਿਖਦੇ ਨੇ ਕਿ ਮੈਂ ਇਸ ਜਿਹੜਾ ਉਹ ਗੁੱਸੇ ਦੇ ਵਿੱਚ ਹੈ ਕਿ ਕਿਵੇਂ ਜਾਣ ਬੁੱਝ ਕੇ ਮੋਦੀ ਜਿਹੜਾ ਹੈ ਮੇਰੇ ਹੋਮਲੈਂਡ ਨੂੰ ਬਰਬਾਦ ਕਰ ਰਿਹਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਮੇਰੇ ਜਨਮ ਦਾ ਮੁਲਕ ਹੈ ਔਰ ਕਿਵੇਂ ਇਹਨਾਂ ਨੇ ਇਹਨੂੰ ਕੀਤਾ ਮੈਂ ਪੜ੍ਹ ਤਾਂ ਨਹੀਂ ਸਕਾਂਗਾ, ਪਰ ਸਾਡੇ ਦਰਸ਼ਕ ਜਿਹੜੇ ਚਾਹਣ ਇਸ ਨੂੰ ਦੇਖ ਸਕਦੇ ਨੇ। ਔਰ ਦੂਸਰਾ ਜਿਹੜਾ ਅੱਜ ਅਨਕਿਤਾ ਰਾਓ, ਉਹਨਾਂ ਦਾ ਉਸੇ ਹੀ ਓਪੀਨੀਅਨ ਪੇਜ ਦੇ ਉੱਤੇ ਗਾਰਡੀਅਨ 'ਚ ਆਇਆ, ਇੰਡੀਆ ਇਜ਼ ਹਾਈਡਿੰਗ ਇਟਸ ਕੋਵਿਡ ਕ੍ਰਾਈਸਿਸ ਐਂਡ ਦਾ ਹੋਲ ਵਰਲਡ ਵਿਲ ਸਫਰ ਫॉर ਇਟ। ਕਿ ਭਾਰਤ ਲੁਕਾ ਰਿਹਾ ਹੈ ਕਿ ਕਿੰਨਾ ਵੱਡਾ ਕ੍ਰਾਈਸਿਸ ਹੈ ਔਰ ਇਹ ਸਾਰੀ ਦੁਨੀਆ ਇਸ ਤੋਂ ਸਫਰ ਕਰੇਗੀ। ਔਰ ਇਹਦੇ 'ਚ ਕਿਉਂਕਿ ਸ਼ੁਰੂਆਤ ਹੀ ਉਹਨਾਂ ਨੇ ਇਸ ਢੰਗ ਨਾਲ ਕੀਤੀ, ਹਾਲਾਂਕਿ ਮੈਨੂੰ ਪਤਾ ਹੈ ਕਿ ਵੀ ਪਿਛਲੇ 74 ਸਾਲ 'ਚ ਮਲੇਰੀਆ ਐਰੈਡੀਕੇਟ ਉੱਥੇ ਤਾਂ ਕੀ ਹੋਣਾ ਸੀ। ਹਰ ਵਾਰ ਵੱਡੀ ਗਿਣਤੀ 'ਚ ਮਲੇਰੀਆ ਦੇ ਪੇਸ਼ੈਂਟ ਔਰ ਜਿਹੜੇ ਬਾਹਰ ਵੀ ਆਉਂਦੇ ਨੇ, ਮਲੇਰੀਆ ਟੈਸਟ ਉਹਨਾਂ 'ਚ ਬਹੁਤ ਸਾਰੇ ਪੋਜ਼ਿਟਿਵ ਪਾਏ ਜਾਂਦੇ ਨੇ। ਔਰ ਇਹਦੇ 'ਚ ਉਹਨੇ ਸ਼ੁਰੂਆਤ ਕੀਤੀ ਹੈ ਅਨਕਿਤਾ ਰਾਓ ਨੇ ਕਿ few years ago Narendra Modi came into power, I worked on an investigative report about India hiding its malaria deaths. In travelling from tribal Odisha to Indian National Health Ministry New Delhi, my colleague and I watched thousands of cases disappear. Some malaria deaths first noted in handwritten local health lodges never appeared in central government reports. The other malarial deaths were magically transformed into deaths of heart attack or fever. ਹੁਣ ਆਪਣਾ ਤਜਰਬਾ ਇਹ ਮੋਦੀ ਦੇ ਆਉਣ 'ਤੇ ਹੀ ਹੈ ਕਿ ਮਲੇਰੀਆ 'ਚ ਕਿੰਨੇ ਲੋਕ ਸਫਰ ਕੀਤੇ, ਕਿੰਨੀਆਂ ਡੈਥਸ ਲੋਕਲ ਹੈ ਲੇਕਿਨ ਉੱਪਰ ਤੱਕ ਪਹੁੰਚਦੇ ਉਹ ਡੈਥਸ ਹਾਰਟ ਅਟੈਕ ਦੀਆਂ ਬਣਾ ਦਿੱਤੀਆਂ। ਜਿਵੇਂ ਹੁਣ ਕੋਵਿਡ ਨਾਲ ਮਰਨ ਵਾਲਿਆਂ ਨੂੰ ਹਾਰਟ ਅਟੈਕ, ਕਿਡਨੀ ਫੇਲਿਅਰ ਇਹ ਕਹਿ ਰਹੇ ਨੇ। ਦਾ ਡਿਸਕ੍ਰਿਪੈਂਸੀ ਵਾਜ਼ ਮੈਸਿਵ। ਔਰ ਹੁਣ ਇਹ ਫਿਗਰ ਦੇਖਣ ਵਾਲੀ ਹੈ, ਕੋਵਿਡ ਦਾ ਤਾਂ ਨਜ਼ਰ ਆ ਰਿਹਾ ਨਾ ਕਿਉਂਕਿ ਦਿੱਲੀ 'ਚ ਹੋ ਰਿਹਾ ਹੈ, ਬਹੁਤ ਸਾਰਾ ਉਹ ਰਿਪੋਰਟ ਵੀ ਹੋ ਰਿਹਾ। ਹੁਣ ਇਹ ਅਨਕਿਤਾ ਰਾਓ ਕਹਿੰਦੇ ਨੇ India reported 561 malaria deaths that year। ਜਿਸ ਸਾਲ ਦੀ ਗੱਲ ਕਰ ਰਹੇ ਨੇ ਮੋਦੀ ਦੇ ਆਉਣ ਤੋਂ ਬਾਅਦ, ਕਿ ਉਹਦੇ 'ਚ ਉਹਨਾਂ ਨੇ ਇੰਡੀਆ ਨੇ ਕਿਹਾ ਕਿ 561 ਮੌਤਾਂ ਹੋਈਆਂ ਨੇ ਮਲੇਰੀਆ ਨਾਲ। ਐਕਸਪਰਟਸ ਪ੍ਰੈਡਿਕਟਡ ਦ ਐਕਚੁਅਲ ਨੰਬਰ ਵਾਜ਼ ਐਜ਼ ਹਾਈ ਐਜ਼ 200,000। 2 ਲੱਖ ਲੋਕ ਇਹਦੇ ਮੋਦੀ ਦੇ ਆਉਣ ਵਾਲੇ ਸਾਲ 'ਚ ਮਲੇਰੀਆ ਨਾਲ ਮਰ ਗਏ।
पर ਜਿਹੜੀਆਂ ਡੈਥਸ ਦਿਖਾਈਆਂ ਗਈਆਂ ਉਹ 561 ਔਰ ਉਹਨਾਂ ਨੇ ਇਹੀ ਕਿਹਾ ਕਿ ਭਾਈ ਹੁਣ ਕੋਵਿਡ ਰੈਵੇਜ ਕਰ ਰਿਹਾ ਕੰਟਰੀ ਦੇ ਵਿੱਚ ਡੈਸਪਰੇਟ ਇੰਡੀਅਨ ਜਿਹੜੇ ਨੇ ਟਵਿੱਟਰ ਤੇ ਆਕਸੀਜਨ ਮੰਗ ਰਹੇ ਨੇ ਦਾ ਜਿਹੜਾ ਇਸ ਸਾਰੇ ਚ ਦਾ ਕ੍ਰਾਈਸਿਸ ਹੈਜ਼ ਬੀਨ exacerbated by the government's concealment of critical information। ਉਹਨਾਂ ਨੇ ਕਿਹਾ ਕਿ ਵੀ ਇਹ ਹੋਰ ਵੀ ਕ੍ਰਾਈਸਿਸ ਵਰਸਟ ਹੋ ਗਿਆ ਹੈ ਕਿਉਂਕਿ ਜਿਹੜੇ ਤੱਥ ਨੇ ਉਹ ਲੁਕੋਏ ਜਾ ਰਹੇ ਨੇ ਔਰ ਸਾਰਾ ਆਰਟੀਕਲ ਬੜੇ ਵੇਰਵੇ 'ਚ ਗੱਲ ਕਰਦਾ। ਪਰ ਮੈਂ ਇੱਕ ਤਾਂ ਫਿਕਰਮੰਦ ਵੀ ਸੀ ਸਾਡੇ ਭੈਣ ਅਮਨਜੋਤ ਕੌਰ ਜਿਹੜੇ ਸਾਡੇ ਬਹੁਤ ਹੀ ਸੂਝਵਾਨ ਵਿਊਅਰ ਨੇ। ਮੈਂ ਸਮਝਦਾ ਵੀ ਬਹੁਤ ਵਾਰ ਮੈਨੂੰ ਆਪਣੇ ਆਪ ਨੂੰ ਵੀ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਹੁਤ ਸਾਰੇ ਤੱਥਾਂ ਤੇ ਆਧਾਰਿਤ ਗੱਲ ਕਰੀਏ, ਪਰ ਭੈਣ ਅਮਨਜੋਤ ਕੌਰ ਜਦੋਂ ਵੀ ਲਿਖਦੇ ਨੇ ਨਾਲ ਉਹਦੇ ਉਹਨਾਂ ਨੇ ਲਿੰਕ ਦਿੱਤੇ ਹੁੰਦੇ ਨੇ ਔਰ ਉਹ ਪੂਰੀ ਫੈਕਟਸ ਦੇ ਉੱਤੇ ਉਹਨਾਂ ਦੀ ਗੱਲ ਹੁੰਦੀ ਹੈ। ਔਰ ਪਿਛਲੇ ਕਈ ਮਹੀਨਿਆਂ ਤੋਂ ਹੀ ਆਲਮੋਸਟ ਉਹਨਾਂ ਦੀ ਲਿਖਤ ਨਹੀਂ ਸੀ ਆ ਰਹੀ। ਮੈਨੂੰ ਫਿਕਰ ਵੀ ਸੀ ਉਹਨਾਂ ਦੀ ਸੇਫਟੀ ਦਾ ਵੀ, ਫਿਰ ਮੈਨੂੰ ਇਹ ਵੀ ਸੀ ਕਈ ਵਾਰ ਇਹ ਵੀ ਹੁੰਦਾ ਵੀ ਸਾਡੀਆਂ ਭੈਣਾਂ ਜਦੋਂ ਉਦਾਸ ਜਿਹੜਾ ਨਾਰਾਜ਼ ਹੋਣ ਫਿਰ ਨਾਰਾਜ਼ ਵੀ ਹੋ ਜਾਂਦੀਆਂ ਕਿ ਵੀ ਪਤਾ ਨਹੀਂ, ਪਰ ਜ਼ਿਆਦਾ ਮੈਂ ਉਹਨਾਂ ਦੀ ਸੇਫਟੀ ਔਰ ਸਿਹਤਯਾਬੀ ਨੂੰ ਲੈ ਕੇ ਫਿਕਰਮੰਦ ਸੀ। ਔਰ ਉਹਨਾਂ ਦੀ ਇੱਕ ਹੋਰ ਲਿਖਤ ਵੀ ਹੈ ਕਿ ਕਿਵੇਂ ਟਵਿੱਟਰ ਔਰ ਦੂਸਰਿਆਂ ਦੇ ਉੱਤੇ ਵੀ ਕਿਵੇਂ ਪਾਬੰਦੀਆਂ ਲਾਈਆਂ ਨੇ ਉਹਨਾਂ ਦੇ ਅਕਾਊਂਟ 'ਤੇ ਵੀ। ਉਹਨਾਂ ਨੇ ਇਹ ਵੀ ਕਿਹਾ ਵੀ SOS ਦੇ ਉੱਤੇ ਜੋ ਲਿਖਦੇ ਨੇ ਉਹ ਵਾਪਸ ਬਾਉਂਸ ਬੈਕ ਹੁੰਦਾ ਹੈ, ਉਹ ਜਿਹੜਾ ਸਾਡੇ ਤੱਕ ਪਹੁੰਚਿਆ ਨਹੀਂ ਹੈ। ਉਹਨਾਂ ਨੇ ਫਿਰ ਡਿਫਰੈਂਟ ਤਰੀਕੇ ਨਾਲ ਪਹੁੰਚਾਇਆ। ਪਰ ਉਹਨਾਂ ਦੀ ਇੱਕ ਲਿਖਤ ਜਿਹੜੀ ਕਿਉਂਕਿ ਕੋਵਿਡ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਬਾਰੇ ਉਹਨਾਂ ਨੇ ਇੱਕ ਸਾਨੂੰ ਲਿਖਤ ਭੇਜੀ ਹੈ ਕਿ ਆਲ ਪਾਰਟੀਜ਼ ਫੇਲਡ ਹੈਂਡਲਿੰਗ ਕੋਵਿਡ ਇਨ ਇੰਡੀਆ। ਸਾਰੇ ਫੇਲ ਹੋਏ ਨੇ। ਲੰਬੀ ਲਿਖਤ ਹੈ ਪਰ ਮੈਂ ਉਹਦੇ ਚੋਂ ਜਿੰਨਾ ਵੀ ਰੈਲੇਵੈਂਟ ਮੈਂ ਪੜ੍ਹ ਸਕਦਾ ਤਾਂ ਸਾਰਾ ਹੀ ਰੈਲੇਵੈਂਟ ਹੈ। ਉਹਨਾਂ ਨੇ ਕਿਹਾ ਮੋਦੀ ਹੈਜ਼ ਫੇਲਡ ਐਂਡ BJP ਸਟਿਲ ਬੁਲਿੰਗ ਮੀਡੀਆ, ਡਾਕਟਰਸ, ਪੇਸ਼ੈਂਟਸ, ਸਰਵਾਈਵਰਸ, ਮੀਡੀਆ ਆਊਟਲੈਟਸ, social media or censoring reports on their failure on COVID-19। ਕਿ ਇਹਨਾਂ ਸਾਰੀਆਂ ਕਲਾਸਾਂ ਨੂੰ ਅੱਜ ਵੀ BJP ਔਰ ਉਹਨਾਂ ਦੇ ਜਿਹੜੇ ਨੇ ਉਹ ਬੁਲੀ ਕਰ ਰਹੇ ਨੇ। ਬਟ ਅਦਰ ਪਾਰਟੀਜ਼ ਆਰ ਨੋ ਲੈਸ। ਬਾਕੀ ਕਿੱਥੇ ਕਿੱਥੇ ਫੇਲਿਅਰਸ ਨੇ। ਹੁਣ ਪੰਜਾਬ ਦੀ ਕਿਉਂਕਿ ਸਾਨੂੰ ਬਹੁਤ ਸਾਰੀ ਜਾਣਕਾਰੀ ਪੰਜਾਬ ਬਾਰੇ ਨਹੀਂ ਪਤਾ ਲੱਗ ਰਿਹਾ ਵੀ ਉੱਥੇ ਇਹ ਤਾਂ ਹੋਇਆ ਕਿ ਜੀ 22 ਜ਼ਿਲ੍ਹਿਆਂ 'ਚੋਂ 17 ਜ਼ਿਲ੍ਹੇ ਐਸੇ ਨੇ ਜਿੱਥੇ ICU ਬੈੱਡ ਹੀ ਨਹੀਂ ਨੇ। ਕੱਲ੍ਹ ਸਾਡੀ ਜਿਹੜੀ ਖਬਰਾਂ ਹੁੰਦੀਆਂ ਨੇ TV 80 ਉਹਦੇ 'ਚ ਹੀ ਸੀ। ਹੁਣ ਇਹਨਾਂ ਨੇ ਥੋੜ੍ਹਾ ਪਰਸਨਲ ਐਕਸਪੀਰੀਅੰਸ ਤੋਂ ਵੀ ਦਿੱਤਾ ਹੈ। ਪੰਜਾਬ ਪ੍ਰਾਈਵੇਟ ਐਂਡ ਪਬਲਿਕ ਇੰਸਟੀਟਿਊਸ਼ਨਸ ਆਰ ਡਰਾਈਵਿੰਗ ਪੀਪਲ ਟੂ ਕਰੋਨਾ ਦੈਮਸੈਲਵਸ। ਕਿਵੇਂ ਲੋਕਾਂ ਨੂੰ ਕਰੋਨਾ 'ਚ ਧੱਕਿਆ ਜਾ ਰਿਹਾ। ਮਾਈ ਰਿਲੇਟਿਵਸ ਹੂ ਹੈਵ ਰੀਸੈਂਟਲੀ ਰਿਟਾਇਰਡ ਫਰੋਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੋਟ ਕੋਵਿਡ ਪੋਜ਼ਿਟਿਵ ਵਾਈਲ ਲੁਕਿੰਗ ਫਾਰ ਏ ਨਿਊ ਹਾਊਸ। ਦੇ ਵਰ ਕੰਪੈਲਡ ਟੂ ਗੋ ਆਊਟ ਐਂਡ ਲੁੱਕ ਫਾਰ ਨਿਊ ਹਾਊਸ ਬਿਕੋਜ਼ PAU ਵਾਈਸ ਚਾਂਸਲਰ ਲਾਫਡ ਆਫ COVID-19 as a hype and refused to give them extension to extend their stay at their PAU accommodation. That VC rejected their application for extension and permission to extend stay at PAU. He had asked them to vacate by March this year. Today their whole family is COVID positive and suffering because they were compelled to search the city and neighborhood cities for a new house at such a short notice। ਹੁਣ ਜ਼ਾਹਰ ਹੈ ਪ੍ਰੋਫੈਸਰ ਰੈਂਕ ਦੇ ਹੋਣਗੇ, ਹਾਇਰ ਹੋਣਗੇ। VC ਯੂਨੀਵਰਸਿਟੀ ਦਾ ਕਹਿੰਦਾ ਐਵੇਂ ਹਾਈਪ ਕ੍ਰੀਏਟ ਕੀਤੀ ਕੁਛ ਨਹੀਂ ਹੈ। ਸਾਨੂੰ ਵੀ ਇੱਕ ਨੇ ਲਿਖਿਆ ਹੋਇਆ ਹੈ ਕਿ ਜੀ ਤੁਸੀਂ ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਮੋਰਚਾ ਉਜਾੜਨਾ ਚਾਹੁੰਦੇ ਨੇ, ਤੁਸੀਂ ਵੀ ਕੋਵਿਡ ਨੂੰ ਇੰਨਾ ਕਹੇ ਐਵੇਂ ਵਧਾ ਚੜਾ ਕੇ। ਇਹ ਜਿਹੜੇ ਡਿਨਾਈਲ ਵਾਲੇ ਹੁੰਦੇ ਨੇ ਹਰ ਚੀਜ਼ ਕੰਸਪੀਰੇਸੀ ਜਾਂ ਹਾਈਪ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਪੁਸ਼ ਕੀਤਾ ਕਿ ਨਹੀਂ ਜੀ ਨਹੀਂ ਤੁਸੀਂ ਆਪਣਾ ਖਾਲੀ ਕਰੋ ਮਾਰਚ ਤੱਕ। ਹੁਣ ਉਹ ਘਰ ਲੱਭਣ ਤੁਰੇ ਹੋਏ ਨੇ ਔਰ ਸਾਰਾ ਟੱਬਰ ਪੋਜ਼ਿਟਿਵ ਹੈ ਜਦੋਂ ਤੁਸੀਂ ਬਾਹਰ ਹੋ ਕਿਉਂਕਿ 4 ਚਫੇਰੇ ਉਹ ਚੱਲ ਰਿਹਾ। ਮਾਈ ਬ੍ਰਦਰ's friend also got COVID because he was compelled to work at his shop and deliver goods to another city. His shop is so cruel that they are making him come to work even while he is COVID positive. They make him wear double mask and get him to report to work। ਕਿ ਮੇਰੇ ਭਰਾ ਦਾ ਦੋਸਤ ਵੀ ਉਹ ਬਿਮਾਰ COVID-19 ਪੋਜ਼ਿਟਿਵ ਹੈ। ਉਹ ਮਾਲਕ ਕਹਿੰਦਾ ਨਹੀਂ ਦੋਹਰੀ ਮਾਸਕ ਲਾਓ ਔਰ ਆਓ ਕੰਮ ਤੇ। My cousin works at an IT company called Stryker in Gurgaon. That company is also forcing its employees, interns, trainees to report to work no matter what. My cousin got COVID, but he was still made to report to work by that company and got no leave even at peak of his illness, and they are still making him work online all day। ਹੁਣ ਇਹ ਹਕੀਕਤ ਹੈ। ਮੈਨੂੰ ਇਹ ਲੱਗਿਆ ਕਿ ਵੀ ਇਹ ਆਪਣੇ ਆਪ 'ਚ ਫੁੱਲ ਫਲੈਜ ਟੌਪਿਕ ਹੈ। ਇੱਕ ਪਾਸੇ ਤਾਂ ਸਰਕਾਰ ਦੇ
ਡਿਨਾਇਲ ਹੈ, ਪਰ ਉੱਥੇ ਜਿਹੜਾ ਪ੍ਰਾਈਵੇਟ ਸੈਕਟਰ ਹੈ, ਕੰਪਨੀਆਂ ਨੇ, ਦੁਕਾਨਦਾਰ ਹੈ ਔਰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ, ਉਹ ਕਿਸ ਹੱਦ ਤੱਕ ਜ਼ੁਲਮ ਕਰ ਰਹੇ ਨੇ, ਇਹ ਜਿਹੜਾ ਇਸ ਲੈਵਲ ਦੀ ਲਿਖਤ ਤੋਂ ਹੀ ਜਿਹੜਾ ਸਾਨੂੰ ਸਮਝ ਆ ਸਕਦਾ ਹੈ। Many universities, schools, colleges, shops, companies were open till last week and forcing employees, students to come. They were also compelling their retired or about to retire staff to vacate accommodation. Many are still not following lockdown and forcing students, employees to come. Many are still refusing to cancel exams or events or seminars, conferences, compelling people to go out. ਹੁਣ ਇਹ ਅਹਿਮ ਕਾਨਾ ਨਹੀਂ ਤਾਂ ਹੋਰ ਕੀ ਹੈ ਕਿ ਬਈ ਤੁਸੀਂ ਜਿਹੜਾ ਉਹ ਮੈਚ ਵੀ ਕ੍ਰਿਕਟ ਹੋ ਰਹੇ ਸੀ ਉੱਥੇ ਫਲਾਣਾ IPL ਕੀ ਉਹਨੂੰ ਕਹਿੰਦੇ ਨੇ, ਔਰ ਇੱਥੇ ਹਾਲ ਹੈ ਉਹੀ ਸੈਮੀਨਾਰ। ਕੀ ਥੋੜ੍ਹਾ ਜਿਹਾ ਤੁਹਾਡੇ ਅੱਗੇ ਤੁਸੀਂ ਕੀ ਕੱਢਿਆ ਹੈ, ਉਹਨੂੰ ਬੰਦ ਕਰੋ ਇਹ ਸਾਰੇ ਨੂੰ। ਬੁਰਾ ਹਾਲ ਕਰਕੇ ਰੱਖਿਆ ਹੈ। ਪੰਜਾਬ ਗਵਰਨਮੈਂਟ ਹੈਜ਼ ਡਨ ਨਥਿੰਗ ਐਟ ਆਲ ਟੂ ਸਟਾਪ ਗਵਰਨਮੈਂਟ ਔਰ ਪ੍ਰਾਈਵੇਟ ਇੰਸਟੀਟਿਊਸ਼ਨ ਫਰਮ ਕਿਕਿੰਗ ਆਊਟ ਰਿਟਾਇਰਡ near retirement employees and their families or forcing staff, students, employees to report to work. ਇਹ ਜ਼ੁਲਮ ਜਿਨ੍ਹਾਂ ਨੇ 25-30 ਸਾਲ ਤੁਹਾਨੂੰ ਦਿੱਤਾ ਹੈ ਬੈਸਟ, ਉਹ ਰਿਟਾਇਰਮੈਂਟ ਦੇ ਨੇੜੇ ਨੇ ਜਾਂ ਰਿਟਾਇਰ, ਉਹਨਾਂ ਨੂੰ ਕੋਈ ਚੱਕੋ ਇਥੋਂ ਆਪਣਾ ਸਮਾਨ, ਜਾਓ ਆਪੇ ਲੱਭੋ। ਚਾਰ ਚਫੇਰੇ ਕੋਵਿਡ ਦਾ ਹੈ। ਦੇਖੋ same with Haryana government which couldn't even crack down on private companies, forcing even corona patients to report to work. ਜੇ ਕਰੋਨਾ ਦਾ ਪੇਸ਼ੈਂਟ ਆ ਰਿਹਾ ਉਹ ਸਪਰੈਡ ਵੀ ਕਰ ਰਿਹਾ, ਨੋ ਮੈਟਰ ਮਾਸਕ 4 ਲਾ ਦਿਓ 8 ਲਾ ਦਿਓ, ਉਹ ਮਰੇਗਾ ਵੀ ਕਿਉਂਕਿ ਉਹਨੂੰ ਰੈਸਟ ਦੀ ਲੋੜ ਹੈ। ਇਸ ਕਿਸਮ ਦਾ ਤਾਂ ਵੈਸੇ ਹੀ ਜਿਹੜਾ ਉਹ ਬਾਡੀ ਦਾ 'ਚ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ। We have inhuman labor and housing policies here. I know corona patients who are still working or even delivering goods or others to other cities or doing all housework alone at home because there is no one to help them or they are expected to work in case their symptoms are manageable. ਕਹਿੰਦੇ ਕੋਈ ਨਹੀਂ, ਬੁਖਾਰ ਤਾਂ ਨਹੀਂ ਨਾ ਚੜਿਆ, ਕੋਈ ਗੱਲ ਨਹੀਂ, ਤੂੰ ਕਰੀ ਜਾ ਕੰਮ, ਕੋਈ ਨਹੀਂ। They are told you are not dead yet, your oxygen is okay, so as long as you are not hospitalized you can work. ਇਹ ਇਸ ਤੋਂ ਵੱਡਾ ਕੀ ਜ਼ੁਲਮ ਹੈ। Meanwhile BJP is busy blaming farmers for spreading coronavirus and NRI supporters of farmers protests claiming they brought UK COVID strain to India. Republic channel also spread fake news that farmers blocked ambulances and oxygen supplies in Delhi. ਕਿ BJP ਇਸ ਕੰਮ ਤੇ ਲੱਗੀ ਹੋਈ ਹੈ NRIs ਨੂੰ ਔਰ ਦੂਜਿਆਂ ਨੂੰ ਕਿ UK ਦਾ ਜਿਹੜਾ ਵੇਰੀਐਂਟ ਆਇਆ ਉਹ ਤੁਹਾਡੇ ਲੈ ਕੇ ਆਏ ਨੇ। Captain is taking heart in fact that people are bashing BJP, but his own state is no better. Only ones with good connections to doctors in family or manageable symptoms are able to escape alive from coronavirus. ਜਿਹਦੇ ਕੋਈ ਲਿੰਕ ਨੇ ਮਾੜੇ ਮੋਟੇ ਡਾਕਟਰਾਂ ਦਾ ਜਾਂ ਜਿਨ੍ਹਾਂ ਨੂੰ ਕੋਈ ਬੈੱਡ ਮਿਲ ਜਾਏ, ਆਕਸੀਜਨ ਮਿਲ ਜਾਏ, others are begging for basic resources and gasping for breath. ਸਾਹ ਲੈਣਾ ਵੀ ਜਿਹੜਾ ਹਾਂ ਉਹ ਵਿਚਾਰੇ ਬੈਗ ਕਰ ਰਹੇ ਨੇ ਕਿ ਸਾਨੂੰ ਸਹੂਲਤ। I urge your channel to raise awareness on how universities and companies are still making people go out and pushing them to risk of COVID-19. I am also COVID positive. Oh my goodness. ਕਿ ਭਾਈ ਅਸੀਂ ਤਾਂ ਭੈਣ ਜੀ ਜੋ ਕਰ ਸਕਦੇ ਹਾਂ, ਤੁਹਾਡੀ ਲਿਖਤ ਹੀ ਸਾਡੇ ਤੱਕ ਲੇਟ ਪਹੁੰਚੀ ਹੈ ਪਰ ਅਸੀਂ ਜਿਹੜਾ ਇਸ ਨੂੰ ਡਿਸਕਸ ਕਰ ਰਹੇ ਹਾਂ। I am also COVID positive. It is real. It's not a hype. No masks, sanitizers are enough to protect against it. It can happen to anyone at any age. ਕਿਸੇ ਨੂੰ ਵੀ ਕਿਸੇ ਵੇਲੇ ਵੀ ਹੋ ਸਕਦਾ ਹੈ। ਫਿਰ ਉਹਨਾਂ ਨੇ ਜਿਹੜੀ ਐਡਵਾਈਸ ਗੁਰਦੁਆਰਿਆਂ ਦੇ ਹਵਾਲੇ ਨਾਲ ਦਿੱਤੀ, ਅਸੀਂ ਵੀ ਇਹਦੇ ਨਾਲ ਸਹਿਮਤੀ ਦਾ ਇਜ਼ਹਾਰ ਕਰਦੇ ਹਾਂ। I am seeing devotees going to gurdwaras daily like nothing happened. They should avoid taking it lightly because otherwise they will not even find a bed at a hospitals. Please help us raise awareness. ਉਹਨੇ ਕਿਹਾ ਜੀ ਇਹ ਗੁਰਦੁਆਰਾ ਸਾਹਿਬਾਨ 'ਚ ਵੀ ਉਵੇਂ ਹੀ ਲੋਕ ਜਾ ਰਹੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਸ਼ਾਇਦ ਦੂਸਰਿਆਂ ਨੂੰ ਹੋਇਆ, ਸਾਨੂੰ ਨਹੀਂ ਹੋਏਗਾ। ਈਵਨ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ ਕਿ ਕਿਉਂਕਿ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਔਰ ਈਦ ਆਉਣ ਵਾਲੀ ਹੈ ਔਰ ਉੱਥੇ ਹਕੂਮਤ ਤਾਂ ਪ੍ਰੀਚ ਕਰ ਰਹੀ ਹੈ ਕਿ ਭਾਈ ਲੇਕਿਨ ਇਹ ਵੀ ਹੈ ਤਕਰਾਰ, ਪਰ ਮੈਂ ਸਮਝਦਾ ਹਾਂ ਵੀ ਜਿੱਥੇ ਸਾਡਾ ਫੇਥ ਔਰ ਈਮਾਨ ਕਾਇਮ ਰਹਿਣਾ ਚਾਹੀਦਾ ਹੈ ਉੱਥੇ ਰੱਬ ਨੇ ਸਾਨੂੰ ਅਕਲ ਵੀ ਦਿੱਤੀ ਹੈ ਕਿ ਭਾਈ ਅਸੀਂ ਜੇ ਸਾਡਾ ਕੰਮ ਖਲਕਤ ਦਾ ਨੁਕਸਾਨ ਕਰਦਾ ਕੋਈ ਵੀ ਐਕਟ ਤੇ ਫਿਰ ਅਸੀਂ ਇਹੀ ਦੇ ਸਾਡਾ ਆਪਣਾ ਜਿੰਨਾ ਮਰਜ਼ੀ ਮਜ਼ਬੂਤ ਫੇਥ ਹੋਏ ਅਸੀਂ ਇਹ ਦੇਖੀਏ ਕਿ ਭਾਈ ਜੇ ਅਸੀਂ ਸਫ਼ਰ ਕਰ ਰਹੇ ਹਾਂ ਜਾਂ ਜਾਵਾਂਗੇ ਤਾਂ ਅਸੀਂ ਬਾਕੀਆਂ ਨੂੰ ਵੀ ਸਪਰੈਡ ਕਰਾਂਗੇ। ਰੱਬ ਹਰ ਥਾਂ ਮੌਜੂਦ ਹੈ। ਇਹ ਰੱਬ ਨੂੰ ਅਸੀਂ ਜੇ ਰਿਝਾਣਾ ਹੈ ਤੇ ਇਹ ਤਰੀਕਾ ਨਹੀਂ ਹੈ ਕਿ ਅਸੀਂ ਆਪਣੀ ਬਿਮਾਰੀ
ਦੂਸਰਿਆਂ ਨੂੰ ਦਈਏ ਜਾਂ ਦੂਸਰਿਆਂ ਦੀ ਆਪਣੇ ਘਰ ਲੈ ਕੇ ਆਈਏ। ਸੋ ਅਸੀਂ ਭੈਣ ਜੀ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਰੱਬ ਰਹਿਮਤ ਕਰੇ, ਤੁਸੀਂ ਵੀ, ਤੁਹਾਡਾ ਪਰਿਵਾਰ ਵੀ, ਆਂਢ ਗੁਆਂਢ ਵੀ ਔਰ ਸਾਰੀ ਖਲਕਤ ਬਹੁਤ ਜਲਦੀ ਇਸ ਤੋਂ ਠੀਕ ਹੋਣ ਔਰ ਦੁਆਈ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।